ਉਹਨਾਂ ਤੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਇੱਕ ਕਾਰੋਬਾਰੀ ਦੇ ਨਾਲ ਆਪਣਾ ਜਿਹੜਾ ਲੋਕ ਸਭਾ ਦਾ ਲੌਗਇਨ ਪਾਸਵਰਡ ਸੀਗਾ ਉਹ ਸ਼ੇਅਰ ਕੀਤਾ। ਉਸ ਕਾਰੋਬਾਰੀ ਨੇ ਉਹਦੇ ਵਿੱਚ ਐਂਟਰ ਹੋ ਕੇ ਉਸ ਪੋਰਟਲ ਦੇ ਵਿੱਚ ਆ ਕੇ ਆਪਣੇ ਸਵਾਲ ਰੱਖੇ ਤੇ ਉਹੀ ਸਵਾਲ ਬੀਬੀ ਨੇ ਲੋਕ ਸਭਾ ਦੇ ਵਿੱਚ ਪੁੱਛੇ ਤੇ ਉਹਨਾਂ ਸਵਾਲਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਜਿਹੜੇ ਸਵਾਲ ਸੀਗੇ ਉਹ ਅਦਾਨੀ ਦੇ ਨਾਲ ਜੁੜਦੇ ਸੀਗੇ ਤੇ ਕਿਉਂਕਿ ਉਹ ਇੱਕ ਕਾਰੋਬਾਰੀ ਖੁਦ ਉਦਯੋਗਪਤੀ ਹੈ ਤੇ ਇਸ ਕਰਕੇ ਅਦਾਨੀ ਦਾ ਉਹ ਕੰਪੀਟੀਟਰ ਕਹਿ ਲਓ ਜਾਂ ਅਦਾਨੀ ਦਾ ਉਹ ਮੁਕਾਬਲੇਬਾਜ਼ ਹੈ। ਬੀਬੀ ਦੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਬਹੁਤ ਹੈ। ਕਾਰਪੋਰੇਟ ਸੈਕਟਰ ਦੇ ਵਿੱਚ ਉਹ ਜੌਬ ਕਰਕੇ ਆਏ ਨੇ। ਪਹਿਲਾਂ ਕਾਂਗਰਸ ਦੇ ਵਿੱਚ ਸੀਗੇ, ਸ਼ੁਰੂਆਤੀ ਜੋ ਉਹਨਾਂ ਨੇ 2009 ਦੇ ਵਿੱਚ ਸਿਆਸਤ ਦੇ ਵਿੱਚ ਪੈਰ ਧਰਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀ ਮੈਂਬਰ ਪਾਰਲੀਮੈਂਟ ਬੀਬੀ ਨੂੰ ਬਰਖਾਸਤ ਕੀਤਾ ਗਿਆ, ਸਦਨ ਦੇ ਵਿੱਚੋਂ ਕੱਢ ਦਿੱਤਾ ਗਿਆ। ਦੋਸ਼ ਇਹ ਲੱਗ ਰਹੇ ਨੇ ਕਿ ਉਹਨੇ ਅਦਾਨੀ ਦੇ ਬਾਰੇ ਜਿਹਦੇ ਬਾਰੇ ਕਿਹਾ ਜਾਂਦਾ ਕਿ ਮੋਦੀ ਸਰਕਾਰ ਦਾ ਬੜਾ ਕਰੀਬੀ ਉਦਯੋਗਪਤੀ ਹੈ, ਉਹਦੇ ਬਾਰੇ ਸਵਾਲ ਪੁੱਛੇ ਸਨ, ਤਿੱਖੇ ਸਵਾਲ ਕੀਤੇ ਸਨ ਤੇ ਉਹਦੀ ਹਮਲਾਵਰ ਰੁਖ ਕਰਕੇ, ਉਹਦੇ ਹਮਲਾਵਰ ਨੀਤੀ ਹੋਣ ਕਰਕੇ ਜਿਹੜਾ ਉਹ ਸਰਕਾਰ ਨੇ ਇਹ ਬੀਜੇਪੀ ਦੀ ਜਿਹੜੀ ਪਾਰਟੀ ਦੀ ਸਰਕਾਰ ਹੈ ਇਸ ਵੇਲੇ, ਤਾਂ ਉਹਨੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ। ਪਹਿਲੀ ਗੱਲ ਤਾਂ ਇਹ ਜਿਹੜੀ ਬਰਖਾਸਤ ਹੋਈ ਹੈ ਬੀਬੀ, ਇਹਦਾ ਨਾਂ ਦੱਸਿਆ ਗਿਆ ਮੋਹਿਆ ਮੋਇਤਰਾ ਇਹਦਾ ਨਾਂ ਸਾਰੇ ਜਾਣਦੇ ਨੇ ਤੇ ਬੀਬੀ ਦੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਬਹੁਤ ਹੈ। ਕਾਰਪੋਰੇਟ ਸੈਕਟਰ ਦੇ ਵਿੱਚ ਉਹ ਜੌਬ ਕਰਕੇ ਆਏ ਨੇ। ਪਹਿਲਾਂ ਕਾਂਗਰਸ ਦੇ ਵਿੱਚ ਸੀਗੇ, ਸ਼ੁਰੂਆਤੀ ਜੋ ਉਹਨਾਂ ਨੇ 2009 ਦੇ ਵਿੱਚ ਸਿਆਸਤ ਦੇ ਵਿੱਚ ਪੈਰ ਧਰਿਆ ਤੇ ਉਹ ਉਸ ਤੋਂ ਬਾਅਦ 2009 ਤੋਂ ਬਾਅਦ ਉਹ 2010 ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿੱਚ ਚਲੇ ਗਏ। 2016 ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਚੋਣ ਲੜੀ ਤੇ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਕਰੀਮਪੁਰ ਇਲਾਕੇ ਦੇ ਵਿੱਚੋਂ ਚੁਣੀ ਗਈ। ਉਸ ਤੋਂ ਬਾਅਦ ਫਿਰ 2019 ਦੇ ਵਿੱਚ ਉਹਨਾਂ ਨੇ ਕ੍ਰਿਸ਼ਨਾ ਨਗਰ ਤੋਂ ਜਿਹੜੀ ਲੋਕ ਸਭਾ ਦੀ ਜਿਹੜੀ ਚੋਣ ਲੜੀ ਸੀ ਉਹਦੇ ਵਿੱਚ ਉਹ ਜਿੱਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ TMC ਦੇ ਵਿੱਚ ਕਾਫੀ ਵੱਡੇ ਅਹੁਦਿਆਂ 'ਤੇ ਵੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਇਹ ਤਾਂ ਉਹਨਾਂ ਦੀ ਜਿਹੜੀ ਪਿਛਲੇ 11-12 ਸਾਲਾਂ ਦੇ ਵਿੱਚ ਜੋ ਉਹਨਾਂ ਦਾ ਰਾਜਨੀਤਿਕ ਕਰੀਅਰ ਰਿਹਾ ਉਹ ਸੀਗਾ। ਹੁਣ ਉਹਨਾਂ ਦੇ ਦੋਸ਼ ਕੀ ਲੱਗੇ ਨੇ, ਉਹਨਾਂ 'ਤੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਇੱਕ ਕਾਰੋਬਾਰੀ ਦੇ ਨਾਲ ਆਪਣਾ ਜਿਹੜਾ ਲੋਕ ਸਭਾ ਦਾ ਲੌਗਇਨ ਪਾਸਵਰਡ ਸੀਗਾ ਉਹ ਸ਼ੇਅਰ ਕੀਤਾ। ਉਸ ਕਾਰੋਬਾਰੀ ਨੇ ਉਹਦੇ ਵਿੱਚ ਐਂਟਰ ਹੋ ਕੇ ਉਸ ਪੋਰਟਲ ਦੇ ਵਿੱਚ ਆ ਕੇ ਆਪਣੇ ਸਵਾਲ ਰੱਖੇ ਤੇ ਉਹੀ ਸਵਾਲ ਬੀਬੀ ਨੇ ਲੋਕ ਸਭਾ ਦੇ ਵਿੱਚ ਪੁੱਛੇ ਤੇ ਉਹਨਾਂ ਸਵਾਲਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਜਿਹੜੇ ਸਵਾਲ ਸੀਗੇ ਉਹ ਅਦਾਨੀ ਦੇ ਨਾਲ ਜੁੜਦੇ ਸੀਗੇ ਤੇ ਕਿਉਂਕਿ ਉਹ ਇੱਕ ਕਾਰੋਬਾਰੀ ਖੁਦ ਉਦਯੋਗਪਤੀ ਹੈ ਤੇ ਇਸ ਕਰਕੇ ਅਦਾਨੀ ਦਾ ਉਹ ਕੰਪੀਟੀਟਰ ਕਹਿ ਲਓ ਜਾਂ ਅਦਾਨੀ ਦਾ ਉਹ ਮੁਕਾਬਲੇਬਾਜ਼ ਹੈ ਤੇ ਇਸ ਕਰਕੇ ਇਹ ਜਿਹੜੇ ਹਿੱਤਾਂ ਦਾ ਟਕਰਾਅ ਦਾ ਮਾਮਲਾ ਕਹਿ ਲਓ ਜਾਂ ਇਹ ਕਾਨੂੰਨ ਦੀ ਜਿਹੜੀ ਉਲੰਘਣਾ ਉਹਦਾ ਮਾਮਲਾ ਕਹਿ ਲਓ ਜਾਂ ਇਹ ਜੇ ਇੱਕ ਮੈਂਬਰ ਪਾਰਲੀਮੈਂਟ ਦੇ ਜਿਹੜੇ ਅਖਤਿਆਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਬਾਹਰ ਦੀ ਗੱਲ ਕਹੀ ਜਾ ਰਹੀ ਹੈ ਤੇ ਇਸੇ ਕਰਕੇ ਇੱਕ ਐਥਿਕਸ ਕਮੇਟੀ ਬਣਦੀ ਹੈ ਤੇ ਉਸ ਐਥਿਕਸ ਕਮੇਟੀ ਨੇ ਜਿਹੜਾ ਉਹ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਰਿਪੋਰਟ ਸਦਨ ਦੇ ਵਿੱਚ ਪੇਸ਼ ਕੀਤੀ ਗਈ। ਉਹ ਰਿਪੋਰਟ ਦੇ ਉੱਤੇ ਹਾਮੀ ਭਰਾ ਲਈ ਗਈ ਸਭ ਦੀ, ਜਿੰਨੇ BJP ਦੇ ਸੀਗੇ ਉਹਨਾਂ ਨੇ ਤਾਂ ਭਰਨੀ ਸੀ ਤੇ ਉਸ ਤੋਂ ਬਾਅਦ ਹੁਣ ਲੋਕ ਸਭਾ ਦੇ ਵਿੱਚੋਂ ਇਹ ਬੀਬੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਜਦੋਂ ਬੀਬੀ ਬਾਹਰ ਆਉਂਦੀ ਹੈ ਤਾਂ ਕਹਿੰਦੀ ਕਿ ਮੈਂ 49 ਸਾਲਾਂ ਦੀ ਹਾਂ ਤੇ ਅਗਲੇ 30 ਸਾਲਾਂ ਤੱਕ, ਖੈਰ ਇਹ ਕਿਸੇ ਬੰਦੇ ਨੂੰ ਨਹੀਂ ਪਤਾ ਕਿ ਉਹਨੇ ਕਿੰਨਾ ਚਿਰ ਜਿਉਣਾ ਹੈ, ਪਰ ਉਹ ਜੋ ਉਹਦਾ ਰੁਖ ਸੀਗਾ, ਜੋ ਉਹਦਾ ਇੱਕ ਤਰੀਕੇ ਨਾਲ ਗੱਲ ਕਰਨ ਦਾ ਅੰਦਾਜ਼ ਸੀ, ਉਹ ਕਹਿੰਦੀ ਕਿ ਅਗਲੇ 30 ਸਾਲਾਂ ਤੱਕ ਮੈਂ ਇਸੇ ਤਰ੍ਹਾਂ ਆਪਣੀ ਆਵਾਜ਼ ਬੁਲੰਦ ਕਰਦੀ ਰਹੂੰਗੀ, ਤੁਸੀਂ ਮੈਨੂੰ ਰੋਕ ਨਹੀਂ ਸਕਦੇ। ਤੇ ਮਹੁਆ ਮੋਇਤਰਾ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਦੇਸ਼ ਦੇ ਵਿੱਚ ਇੱਕ ਦੌਰ ਸੀਗਾ ਜਿਸ ਦੌਰ ਦੇ ਵਿੱਚ ਮੌਬ ਲਿੰਚਿੰਗ, ਜਿਸ ਦੌਰ ਦੇ ਵਿੱਚ ਸਹਿਣਸ਼ੀਲਤਾ, ਜਿਸ ਦੌਰ ਦੇ ਵਿੱਚ GST, ਜਿਸ ਦੌਰ ਦੇ ਵਿੱਚ ਨੋਟਬੰਦੀ, ਜਦੋਂ ਇਹਨਾਂ ਦੇ ਬਾਰੇ ਕੋਈ ਟਾਵੇਂ ਲੋਕ ਮੋਦੀ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਸੀ ਜਾਂ ਦੇਸ਼ ਦੇ ਮਾਹੌਲ ਦੇ ਬਾਰੇ ਗੱਲ ਕਰਦੇ ਸੀ ਜਾਂ ਬਲਡੋਜ਼ਰ ਦੇ ਬਾਰੇ ਗੱਲਬਾਤ ਕਰਦੇ ਸੀ ਜਾਂ ਹੋਰ ਘੱਟ ਗਿਣਤੀਆਂ ਦੇ ਬਾਰੇ ਗੱਲਬਾਤ ਕਰਦੇ ਸੀ, ਤਾਂ ਉਹਨਾਂ ਦੇ ਵਿੱਚੋਂ ਮੋਹਿਆ ਮੋਇਤਰਾ ਇੱਕ ਸੀਗੇ। ਤੇ ਮਹੁਆ ਮੋਇਤਰਾ ਦੀ ਆਵਾਜ਼ ਇਸ ਕਰਕੇ ਦੂਰ ਤੱਕ ਜਾਂਦੀ ਸੀ ਕਿਉਂਕਿ ਉਹ ਖੁਦ ਕਾਰਪੋਰੇਟ ਸੈਕਟਰ ਦੇ ਵਿੱਚੋਂ ਸੀ, ਅੰਗਰੇਜ਼ੀ ਦੇ ਵਿੱਚ ਆਪਣਾ ਭਾਸ਼ਣ ਦਿੰਦੇ ਸੀਗੇ ਤੇ ਅੰਗਰੇਜ਼ੀ ਦੇ ਵਿੱਚ ਜਦੋਂ ਉਹ ਭਾਸ਼ਣ ਦਿੰਦੇ ਸੀ ਲੋਕ ਸਭਾ ਦੇ ਵਿੱਚ ਤਾਂ 8-10 ਮਿੰਟਾਂ ਦੇ ਵਿੱਚ ਉਹ ਆਪਣੇ ਭਾਸ਼ਣ ਦੇ ਵਿੱਚ, ਆਪਣੀ ਸਪੀਚ ਦੇ ਵਿੱਚ ਇਹੋ ਜਿਹੇ ਫੈਕਟ, ਫਾਈਂਡਿੰਗਸ, ਰੈਫਰੈਂਸਸ, ਜਿਹੜੇ ਹੋਰ ਚੀਜ਼ਾਂ ਐਡ ਕਰਦੇ ਸੀਗੇ ਜਿਹਦੇ ਨਾਲ ਉਹਨਾਂ ਦੀ ਗੱਲ ਇੰਨੀ ਕੁ ਸ਼ਾਨਦਾਰ ਬਣ ਜਾਂਦੀ ਸੀਗੀ ਕਿ ਅਗਲੇ ਦਿਨ ਉਹ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਪਹਿਲੇ ਨੰਬਰ 'ਤੇ ਹੁੰਦੀ ਸੀ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉਹ ਉਸ ਦਿਨ ਉਹਦੀ ਜਿਹੜੀ ਦੇਖਿਆ ਜਾਂਦਾ ਸੀ, ਉਹਦੀ ਜਿਹੜੀ ਰੈਂਕਿੰਗ ਹੁੰਦੀ ਸੀ ਉਹ ਟੌਪ 'ਤੇ ਹੁੰਦੀ ਸੀ। ਟਵਿੱਟਰ ਦੇ ਉੱਤੇ ਵੀ ਬੀਬੀ ਕਈ ਵਾਰੀ ਟਰੈਂਡ ਕੀਤੀ ਦੇਸ਼ ਦੇ ਮਾਹੌਲ 'ਤੇ ਗੱਲ ਕਰਨ ਦੇ ਵਿੱਚ। ਫੇਸਬੁੱਕ 'ਤੇ ਉਹਦੀਆਂ ਵੀਡੀਓ ਜਿਹੜੀਆਂ ਨੇ ਕਈ ਵਾਰੀ ਟਰੈਂਡ ਕੀਤੀਆਂ। ਇਸ ਤਰ੍ਹਾਂ ਮਤਲਬ ਕਿ ਉਹਨੂੰ ਲੋਕ ਸੁਣਦੇ ਸੀ, ਮਤਲਬ ਕਿ ਉਹਨੂੰ ਇੱਕ ਆਮ ਜਿੱਥੋਂ ਚੁਣ ਕੇ ਆਈ ਉਹ ਤਾਂ ਇੱਕ ਸੀਗਾ ਹੀ, ਪਰ ਉਹਦੀ ਭਾਸ਼ਾ, ਉਹਦੀ ਸ਼ੈਲੀ, ਉਹਦਾ ਅੰਦਾਜ਼ ਉਹ ਅਜਿਹਾ ਸੀਗਾ ਕਿ ਲੋਕ ਉਹਨੂੰ ਸੁਣਦੇ ਸੀ ਗੌਰ ਦੇ ਨਾਲ ਤੇ ਇਸ ਕਰਕੇ ਸੋਸ਼ਲ ਮੀਡੀਆ 'ਤੇ ਵੀ ਉਹਦੀ ਚੰਗੀ ਫੋਲੋਇੰਗ ਸੀਗੀ।
ਹੁਣ ਕਿਹਾ ਇਹ ਜਾਂਦਾ ਕਿ ਇਸ ਫੋਲਿੰਗ ਤੋਂ ਬੀਬੀ ਦੇ ਹਮਲਾਵਰ ਰੁਖ ਤੋਂ ਮੋਦੀ ਸਰਕਾਰ ਡਰਦੀ ਸੀ ਔਰ ਇਸੇ ਕਰਕੇ ਇਸ ਬੀਬੀ ਨੂੰ ਕਿਸੇ ਬਹਾਨੇ ਦੇ ਨਾਲ ਬਾਹਰ ਦਾ ਜਿਹੜਾ ਰਸਤਾ ਉਹ ਦਿਖਾ ਦਿੱਤਾ ਗਿਆ। ਇਹ ਕਹਾਣੀ ਕੀ ਵਾਪਰੀ, ਇਹਦੇ ਕਈ ਪਾਤਰ ਨੇ, ਇਹਨਾਂ ਪਾਤਰਾਂ ਨੂੰ ਸਮਝਣਾ ਬੇहद ਜ਼ਰੂਰੀ ਹੈ ਕਿ ਕਿਹੜੇ ਪਾਤਰ ਦਾ ਰੋਲ ਕੀ ਹੈ ਤੇ ਕਿਵੇਂ ਕਿਵੇਂ ਸ਼ਿਕਾਇਤਾਂ ਹੁੰਦੀਆਂ ਨੇ। 8-9 ਨਾਂ ਨੇ ਜਿਹੜੇ ਇਸ ਪੂਰੀ ਕਹਾਣੀ ਦੇ ਵਿੱਚ ਆਲੇ ਦੁਆਲੇ ਘੁੰਮਦੇ ਨੇ। ਉਹਨਾਂ ਨਾਵਾਂ ਨੂੰ ਗਹੀਣਤਾ ਦੇ ਨਾਲ ਸਮਝੋ ਕੀ ਹੈ। ਹੁਣ ਹੋਇਆ ਕਿ ਮਾਫ ਕਰਨਾ, ਇੱਕ ਜੈ ਅਨੰਤ ਦੇਹਰਦਾਈ ਹੈ ਜਿਹੜਾ ਕਿ ਮਹੂਆ ਮੋਇਤਰਾ ਦਾ ਸਾਬਕਾ ਦੋਸਤ ਹੈ। ਇਹਨੇ ਇੱਕ ਸ਼ਿਕਾਇਤ ਕੀਤੀ CBI ਨੂੰ। ਇਹਦੀ ਕਾਪੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਵੀ ਭੇਜਤੀ 14 ਅਕਤੂਬਰ ਨੂੰ। ਉਸ ਤੋਂ ਬਾਅਦ ਨਿਸ਼ੀਕਾਂਤ ਦੁਬੇ ਜਿਹੜਾ ਕਿ BJP ਦਾ ਮੈਂਬਰ ਪਾਰਲੀਮੈਂਟ ਹੈ, ਉਹਨੇ ਇਹ ਗੱਲ ਕਹੀ, ਉਹਦੇ ਬਾਰੇ ਕਿਹਾ ਜਾਂਦਾ ਕਿ ਕਾਰਪੋਰੇਟ ਅਮੀਰ ਲੋਕਾਂ ਦਾ, ਧਨਾੜ ਲੋਕਾਂ ਦੇ ਬੜਾ ਨੇੜੇ ਹੈ। ਨਿਸ਼ੀਕਾਂਤ ਦੁਬੇ ਨੇ ਕਿਹਾ ਕਿ ਇਹ ਬੀਬੀ ਨੂੰ ਹੁਣ ਬਾਹਰ ਕੱਢ ਦੇਣਾ ਚਾਹੀਦਾ ਲੋਕ ਸਭਾ ਦੇ ਵਿੱਚੋਂ। ਉਸ ਤੋਂ ਬਾਅਦ ਦੱਸਿਆ ਇਹ ਗਿਆ ਕਿ ਦੁਬੇ ਨੇ ਦੋਸ਼ ਲਾਏ, ਨਿਸ਼ੀਕਾਂਤ ਦੁਬੇ ਨੇ, ਕਿ ਮਹੂਆ ਮੋਇਤਰਾ ਇਹਨੇ ਕਾਰੋਬਾਰੀ ਹੀਰਾ ਨੰਦਾਨੀ ਕੋਲੋਂ ਰਿਸ਼ਵਤ ਲਈ ਹੈ ਤੇ ਗੌਤਮ ਅਡਾਨੀ ਦੇ ਖਿਲਾਫ ਸੰਸਦ ਦੇ ਵਿੱਚ ਸਵਾਲ ਕੀਤਾ ਹੈ। ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਸਿਰਫ ਤੁਹਾਡੇ ਸਾਹਮਣੇ 5 ਨਾਂ ਆਏ ਨੇ, ਜਦਕਿ 8-9 ਨਾਂ ਹੋਰ ਆਉਣੇ ਬਾਕੀ ਨੇ। ਮਹੂਆ ਮੋਇਤਰਾ, ਉਹਦਾ ਦੋਸਤ ਜੈ ਅਨੰਤ ਦੇਹਰਦਾਈ ਜਿਹੜਾ ਕਿ ਸਾਬਕਾ ਦੋਸਤ ਹੈ, ਉਹ ਸ਼ਿਕਾਇਤ ਕਰਦਾ ਹੈ, CBI ਕੋਲੇ ਮਾਮਲਾ ਜਾਂਦਾ। ਫਿਰ ਓਮ ਪ੍ਰਕਾਸ਼ ਬਿਰਲਾ ਜਿਹੜੇ ਕਿ ਸਪੀਕਰ ਨੇ, ਉਹਨਾਂ ਨੂੰ ਚਿੱਠੀ ਭੇਜੀ ਜਾਂਦੀ ਹੈ ਕਾਪੀ ਸ਼ਿਕਾਇਤ ਦੀ ਕਹਿ ਲਓ, ਤੇ ਨਿਸ਼ੀਕਾਂਤ ਦੁਬੇ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਕਹਿੰਦਾ ਕਿ ਹੁਣ ਮਹੂਆ ਮੋਇਤਰਾ ਨੂੰ ਬਾਹਰ ਕੱਢ ਦੇਣਾ ਚਾਹੀਦਾ, ਕਿਉਂਕਿ ਦੁਬੇ ਕਹਿੰਦਾ ਕਿ ਮਹੂਆ ਨੇ ਕਾਰੋਬਾਰੀ ਹੀਰਾ ਨੰਦਾਨੀ ਕੋਲੋਂ ਰਿਸ਼ਵਤ ਲਈ ਹੈ, ਗੌਤਮ ਅਡਾਨੀ ਦੇ ਖਿਲਾਫ ਸੰਸਦ ਦੇ ਵਿੱਚ ਸਵਾਲ ਪੁੱਛਣ ਦੇ ਬਦਲੇ, ਜਾਂ ਕਹਿ ਲਓ ਕਿ ਇਲਜ਼ਾਮ ਲਾਏ ਨੇ। ਹੁਣ ਅਸਲ ਦੇ ਵਿੱਚ ਹੋਇਆ ਕੀ ਹੈ ਕਿ ਜਦੋਂ ਮਹੂਆ ਮੋਇਤਰਾ ਨੂੰ ਸੱਦਿਆ ਗਿਆ ਐਥਿਕਸ ਕਮੇਟੀ ਦੇ ਸਾਹਮਣੇ, ਤਾਂ ਉਹਨੂੰ ਅਜਿਹੇ ਸਵਾਲ ਕੀਤੇ ਗਏ ਜਿਹੜੇ ਕਿ ਆਪਾਂ ਇੱਥੇ ਸਾਰੇ ਸਵਾਲ ਉੱਥੇ ਕੋਟ ਵੀ ਨਹੀਂ ਕਰ ਸਕਦੇ। ਮਤਲਬ ਇੰਨੇ ਕੁ ਉਹ ਨਿੱਜੀ ਸੀਗੇ, ਇੰਨੇ ਕੁ ਪਰਸਨਲ ਸੀਗੇ। ਇੱਥੋਂ ਤੱਕ ਸਵਾਲ ਕੀਤਾ ਗਿਆ ਕਿ ਉਹ ਰਾਤ ਨੂੰ 10 ਵਜੇ ਕਿਹਦੇ ਨਾਲ, 10 ਵਜੇ ਤੋਂ ਬਾਅਦ ਕਿਹਦੇ ਨਾਲ ਗੱਲ ਕਰਦੇ ਨੇ, ਉਹ ਗੱਲਬਾਤ ਕੀ ਹੁੰਦੀ ਹੈ, ਹੀਰਾ ਨੰਦਾਨੀ ਉਹਨੂੰ ਕਿਉਂ ਮਿਲਦਾ ਹੈ, ਕਿੱਥੇ ਮਿਲਦਾ, ਔਰ ਕੀ ਉਹਨਾਂ ਦੇ ਵਿੱਚ ਆਪਸੀ ਗੱਲਬਾਤ ਹੁੰਦੀ ਹੈ। ਹੁਣ ਇਹ ਤਾਂ ਰਿਹਾ ਪੂਰਾ ਮਾਮਲਾ ਕਿ ਹੋਇਆ ਕੀ ਹੈ ਤੇ ਕਿਸ ਕਰਕੇ ਵਾਪਰਿਆ। ਹੁਣ ਅਗਲੀ ਗੱਲ ਆਪਾਂ ਕਰਦੇ ਹਾਂ ਕਮੇਟੀ ਦੇ ਉੱਤੇ। ਹੁਣ ਦੁਨੀਆ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ, ਦੁਨੀਆ ਦਾ ਕੰਮ ਕਰਨ ਦਾ ਤਰੀਕਾ ਇਹੀ ਹੈ ਕਿ ਜਦੋਂ ਕਿਸੇ ਦੇ ਦੋਸ਼ ਲੱਗਦੇ ਆ ਤਾਂ ਉਹਨੂੰ ਆਪਣੇ ਤੇ ਲੱਗੇ ਦੋਸ਼ਾਂ ਦੇ ਉੱਤੇ ਸਫਾਈ ਦੇਣ ਦਾ ਮੌਕਾ ਮਿਲਦਾ ਹੈ, ਜਾਂ ਜਿਹੜਾ ਬੰਦਾ ਦੋਸ਼ ਲਾਉਂਦਾ ਦੋਨੇ ਇੱਕ ਦੂਜੇ ਦੇ ਬਾਰੇ ਸਾਹਮਣੇ ਆ ਕੇ ਗੱਲ ਕਰਦੇ ਨੇ। ਪਰ ਜਿਹੜਾ ਇਹ ਜੈ ਅਨੰਤ ਦੇਹਰਦਾਈ ਹੈ, ਇਹਦੇ ਸਿਰਫ ਇਹਨੇ ਆਪਣਾ ਸਹੁੰ ਪੱਤਰ ਦਿੱਤਾ। ਜਿਹੜੇ ਆਪਣੇ ਦਾਨਿਸ਼ ਅਲੀ ਨੇ, ਜਿਨ੍ਹਾਂ ਨੂੰ ਹੁਣ ਬਸਪਾ ਨੇ ਕੱਢਤਾ, ਉਹ ਇਸ ਕਮੇਟੀ ਦੇ ਵਿੱਚ ਸੀਗੇ। ਉਹ ਕਹਿੰਦੇ ਕਿ ਨਾ ਕੋਈ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ, ਨਾ ਵਿਸਥਾਰ ਦੇ ਵਿੱਚ ਕੋਈ ਜਾਂਚ ਹੋਈ ਹੈ, ਸਿਰਫ ਭਾਜਪਾ ਮੈਂਬਰ ਦੀ ਇੱਕ ਸ਼ਿਕਾਇਤ ਮਿਲਦੀ ਹੈ ਤੇ ਸਹੁੰ ਪੱਤਰ ਦੇ ਆਧਾਰ ਤੇ ਇੱਕ ਸੰਸਦ ਮੈਂਬਰ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਜਦਕਿ ਸਹੁੰ ਪੱਤਰ ਦੇਣ ਵਾਲੇ ਨੇ ਨਾ ਕੋਈ ਮੁਕੱਦਮਾ ਕੀਤਾ, ਨਾ ਪੈਸੇ ਦੇਣ ਦੇ ਇਲਜ਼ਾਮ ਲਾਏ ਆ। ਇਹ ਬਹੁਤ ਗਲਤ ਹੋਇਆ। ਹੁਣ ਅਸਲ ਦੇ ਵਿੱਚ ਜਿਹੜੇ ਗਿਰਧਾਰੀ ਯਾਦਵ ਨੇ, ਜਿਹੜੇ ਕਿ ਇਸ ਕਮੇਟੀ ਦੇ ਵਿੱਚ ਨੇ, ਕਮੇਟੀ ਦੀ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਸੀਗੇ BJP ਦੇ ਸੰਸਦ, BJP ਦੇ ਮੈਂਬਰ ਪਾਰਲੀਮੈਂਟ ਵਿਨੋਦ ਕੁਮਾਰ ਸੋਨਕਰ। ਇਸ ਤੋਂ ਇਲਾਵਾ ਵਿਸ਼ਨੂੰ ਦੱਤ ਸ਼ਰਮਾ, ਸੁਮੇਧਾਨੰਦ ਸਰਸਵਤੀ, ਅਪਰਾਜਿਤਾ ਸਰੰਗੀ, ਡਾਕਟਰ ਰਾਜਦੀਪ ਰਾਏ, ਸੁਨੀਤਾ ਦੁੱਗਲ, ਸੁਮੇਸ਼ ਭਾਮਰੇ, ਕਾਂਗਰਸ ਦੇ ਸੰਸਦ ਵੀ ਵਿਥਲਿੰਗਮ, N ਉੱਤਮ ਕੁਮਾਰ ਰੈਡੀ, ਪ੍ਰਨੀਤ ਕੌਰ, YSR ਕਾਂਗਰਸ ਦੇ ਸੰਸਦ ਬਲਸੌਰੀ ਵਲਮੋਨੀ, ਸ਼ਿਵ ਸੈਨਾ ਦੇ ਹੇਮੰਤ ਗੋਡਸੇ, JDU ਦੇ ਗਿਰਧਾਰੀ ਯਾਦਵ, CPM ਦੇ ਸੰਸਦ PR ਨਟਰਾਜਨ ਤੇ ਬਹੁਜਨ ਸਮਾਜ ਪਾਰਟੀ ਤੋਂ ਦਾਨਿਸ਼ ਅਲੀ, ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਉਹਨੇ ਕੋਈ ਮੁਕੱਦਮਾ ਨਹੀਂ ਕੀਤਾ। ਹੁਣ ਐਥਿਕਸ ਕਮੇਟੀ ਦੇ ਜਿਹੜੇ ਜਨਤਾ ਦਲ ਯੂਨਾਈਟਿਡ ਦੇ ਵਿੱਚ ਸੀਗੇ ਗਿਰਧਾਰੀ ਯਾਦਵ, ਉਹ ਕਹਿੰਦੇ ਨੇ ਕਿ ਐਥਿਕਸ ਕਮੇਟੀ ਨੇ ਵੀ ਪੂਰੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ। ਉਹ ਕਹਿੰਦੇ ਕਿ ਹੀਰਾ ਨੰਦਾਨੀ ਦੇ ਜਿਹੜਾ ਉਹਦੇ ਸਹੁੰ ਪੱਤਰ ਦੇ ਆਧਾਰ ਤੇ ਜਿਹੜਾ ਮਹੂਆ ਮੋਇਤਰਾ ਨੂੰ ਬੁਲਾਇਆ ਗਿਆ, ਉਸ ਤੋਂ ਬਾਅਦ ਹੀਰਾ ਨੰਦਾਨੀ ਨੂੰ ਨਹੀਂ ਬੁਲਾਇਆ ਗਿਆ। ਜੇਕਰ ਉਹਨੇ ਦੋਸ਼ ਲਾਏ ਨੇ ਤਾਂ ਉਹਨਾਂ ਨੂੰ ਕਮੇਟੀ ਦੇ ਸਾਹਮਣੇ ਆ ਕੇ ਜਿਹੜਾ ਜੈ ਅਨੰਤ ਪ੍ਰਕਾਸ਼ ਦੇਹਰਦਾਈ ਹੈ, ਮਾਫ ਕਰਨਾ ਮੈਂ ਹੀਰਾ ਨੰਦਾਨੀ ਕਹਿ ਗਿਆ, ਤਾਂ ਉਸ ਤੇ ਉਹਨੂੰ ਆਪਣੇ ਗੱਲ ਰੱਖਣੀ ਚਾਹੀਦੀ ਸੀ, ਜੈ ਅਨੰਤ ਪ੍ਰਕਾਸ਼ ਦੇਹਰਦਾਈ ਨੂੰ। ਉਸ ਤੋਂ ਬਾਅਦ ਕਿਹਾ ਗਿਆ ਕਿ ਮਹੂਆ ਮੋਇਤਰਾ ਨੂੰ ਸੁਣਿਆ ਨਹੀਂ ਗਿਆ, ਉਹਨੂੰ ਮੌਕਾ ਨਹੀਂ ਦਿੱਤਾ ਗਿਆ, ਉਹ ਤੋਂ ਪਰਸਨਲ ਸਵਾਲ ਪੁੱਛੇ ਗਏ, ਜਿਹਦੇ ਕਰਕੇ ਉਹ ਬਾਅਦ ਦੇ ਵਿੱਚ ਇਸ ਕਮੇਟੀ ਦੇ ਵਿੱਚੋਂ ਉੱਠ ਕੇ ਚਲੇ ਗਏ ਜਦੋਂ ਉਹਨਾਂ ਦੀ ਪੁੱਛ ਪੜਤਾਲ ਹੋ ਰਹੀ ਸੀ। ਇਸ ਤੱਕ ਕਿ ਉਹਨਾਂ ਨੂੰ ਰਾਤ ਨੂੰ ਵੀ ਪੁੱਛਿਆ ਗਿਆ ਕਿ ਤੁਹਾਨੂੰ ਰਾਤ ਨੂੰ ਕੌਣ ਫੋਨ ਕਰਦਾ, ਸਾਲ ਭਰ ਦੀਆਂ ਕਾਲ ਡਿਟੇਲਾਂ ਦਿਓ, ਤੇ ਉਹ ਕਹਿੰਦੇ ਕਿ ਅਸੀਂ ਇਹਨਾਂ ਗੱਲਾਂ ਦਾ ਵਿਰੋਧ ਕੀਤਾ ਕਿ ਇਹਨਾਂ ਗੱਲਾਂ ਦਾ ਇਸ ਮਾਮਲੇ ਨਾਲ ਕੀ ਲੈਣਾ ਦੇਣਾ। ਗੱਲ ਤਾਂ ਸਿਰਫ ਇੰਨੀ ਹੈ ਕਿ ਜਿਹੜੇ ਦੋਸ਼ ਲੱਗੇ ਨੇ ਲੌਗਇਨ ਪਾਸਵਰਡ ਦਾ, ਕਿ ਉਹ ਜਿਹੜੇ ਮੈਂਬਰ ਪਾਰਲੀਮੈਂਟ ਦੇ ਅਧਿਕਾਰ ਨੇ ਉਹਦੇ ਉਲਟ ਹੈ ਸੰਵਿਧਾਨ ਦੇ ਮੁਤਾਬਕ, ਕਿ ਇਹ ਹਾਲੇ ਤੱਕ ਕੋਈ ਐਡਾ ਗੁਨਾਹ ਨਹੀਂ ਹੈ। ਔਰ ਦੂਜੀ ਗੱਲ ਕਹੀ ਹੈ ਕਿ ਜਿਹੜੇ ਇਹਨਾਂ ਮਾਮਲਿਆਂ ਦੇ ਜਿਹੜੇ
ਮਾਹਰ ਨੇ, ਉਹ ਕਹਿੰਦੇ ਨੇ ਲੋਕ ਸਭਾ ਦੇ ਸੈਕਟਰੀ ਜਨਰਲ PDT ਆਚਾਰੀ ਦਾ ਕਹਿਣਾ ਇਹ ਹੈ ਕਿ ਐਥਿਕਸ ਕਮੇਟੀ ਕੋਲੇ ਕਿਸੇ ਵੀ ਸੰਸਦ ਮੈਂਬਰ ਨੂੰ ਜਿਹੜਾ ਸਦਨ ਦੇ ਵਿੱਚੋਂ ਬਰਖਾਸਤ ਕਰਨ ਦਾ ਅਧਿਕਾਰ ਨਹੀਂ ਹੈ। ਇਹ ਅਧਿਕਾਰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਕੋਲੇ ਹੈ। ਤੁਹਾਨੂੰ ਯਾਦ ਹੋਣਾ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇੱਕ ਵਾਰੀ 9 ਮੈਂਬਰ ਪਾਰਲੀਮੈਂਟਾਂ ਨੂੰ ਕੈਸ਼ ਦੇ ਮਾਮਲੇ ਦੇ ਵਿੱਚ, ਕੁਐਸਚਨਸ ਦੇ ਮਾਮਲੇ ਦੇ ਵਿੱਚ, ਕੈਸ਼ ਲੈਣ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਕੁਐਸਚਨ ਦੇ ਬਦਲੇ ਕੈਸ਼ ਲੈਣ ਦੇ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਸੀਗਾ। ਖੈਰ ਇਹ ਉਹ ਆ। ਉਸ ਤੋਂ ਕਹਿੰਦੇ ਕਿ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਉਲੰਘਣ ਦੇ ਮਾਮਲੇ ਦੀ ਜਾਂਚ ਵਿਸ਼ੇਸ਼ ਅਧਿਕਾਰ ਕਮੇਟੀ ਕੋਲੇ ਜਾਣੀ ਚਾਹੀਦੀ ਹੈ, ਪਰ ਉਹ ਕਹਿੰਦੇ ਮੈਨੂੰ ਪਤਾ ਨਹੀਂ ਇਹ ਮਾਮਲਾ ਐਥਿਕਸ ਕਮੇਟੀ ਕੋਲੇ ਕਿਉਂ ਗਿਆ। ਐਥਿਕਸ ਕਮੇਟੀ ਕੋਲੇ ਜਦੋਂ ਗਿਆ ਇਹ ਮਾਮਲਾ ਤਾਂ ਐਥਿਕਸ ਕਮੇਟੀ ਨੇ ਚੱਜ ਦੇ ਨਾਲ ਉਹਨਾਂ ਦੀ ਗੱਲ ਨਹੀਂ ਸੁਣੀ, ਉਹਨਾਂ ਨੂੰ ਪਰਸਨਲ ਸਵਾਲ ਪੁੱਛੇ ਤੇ ਉਸ ਤੋਂ ਬਾਅਦ ਸਵਾਲਾਂ ਤੋਂ ਬਾਅਦ ਜਦੋਂ ਬੀਬੀ ਉੱਠ ਕੇ ਚਲੇ ਗਏ ਤਾਂ ਸਵਾਲਾਂ ਤੋਂ ਬਾਅਦ ਉਹਦੇ ਬਾਰੇ ਕਿਹਾ ਗਿਆ ਕਿ ਇਹਨੂੰ ਹੁਣ ਲੋਕ ਸਭਾ ਦੇ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ। ਇਹ ਸਾਰਾ ਕੁਝ ਹੋਇਆ ਇਸ ਪੂਰੇ ਪ੍ਰਕਰਣ ਦੇ ਵਿੱਚ ਕਿ ਇੱਕ ਬੰਦੇ ਨੂੰ ਜਿਹਨੇ ਦੋਸ਼ ਲਾਏ ਉਹਨੂੰ ਸੱਦਿਆ ਵੀ ਨਹੀਂ ਗਿਆ ਕਿ ਭਾਈ ਤੂੰ ਦੋਸ਼ ਸਾਬਤ ਕਰ, ਪਰ ਜਿਹਦੇ ਤੇ ਲੱਗੇ ਉਹਨੂੰ ਉਹਦੀ ਮੈਂਬਰੀ ਬਰਖਾਸਤ ਕਰਤੀ। ਇਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਦਾਨਿਸ਼ ਅਲੀ ਹੈ ਜਿਹਨੇ ਇਸ ਮਾਮਲੇ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਾਂ ਕਹਿ ਲਓ ਕਿ ਇੱਕ ਕਾਨੂੰਨਨ ਗੱਲ ਕਰਨ ਦੀ ਗੱਲ ਕੀਤੀ, ਉਹਨੂੰ ਬਸਪਾ ਨੇ ਚੱਕ ਕੇ ਬਾਹਰ ਕੱਢਤਾ। ਸੋ ਹੋ ਤਾਂ ਇਹ ਰਿਹਾ, ਵਾਪਰ ਤਾਂ ਇਹ ਰਿਹਾ। ਹੁਣ ਬੀਬੀ ਇਹ ਕਹਿ ਰਹੇ ਨੇ ਕਿ ਮੈਂ ਬਈ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਸ ਗੱਲ ਦੇ ਜੋ ਮੇਰੇ ਤੇ ਕਾਰਵਾਈ ਹੋਈ ਹੈ ਇਹਦੇ ਖਿਲਾਫ ਮੈਂ ਸੁਪਰੀਮ ਕੋਰਟ ਦੇ ਵਿੱਚ ਜਾਊਂਗੀ ਔਰ ਉਹ ਸਭ ਦਾ ਹੱਕ ਅਧਿਕਾਰ ਹੈ। ਸੋ ਹੁਣ ਕਿਹਾ ਇਹ ਜਾਂਦਾ ਹੈ ਕਿ ਇੱਕ ਬੀਬੀ ਮੈਂਬਰ ਪਾਰਲੀਮੈਂਟ ਜਿਹੜੀ ਕਿ ਬੜੀ ਅਗਰੈਸਿਵ ਸੀ, ਜਿਹੜੀ ਕਿ ਬੜੀ ਹਮਲਾਵਰ ਰੁਖ ਦੇ ਨਾਲ ਮੋਦੀ ਸਰਕਾਰ ਨੂੰ ਐਕਸਪੋਜ਼ ਕਰ ਰਹੀ ਸੀ ਵੱਖ-ਵੱਖ ਮਾਮਲਿਆਂ ਦੇ ਵਿੱਚ, ਉਹਨੂੰ ਕਿ ਅਜਿਹੇ ਮਾਮਲੇ ਨੂੰ ਆਧਾਰ ਬਣਾਇਆ ਗਿਆ ਜਿਹਦੇ ਵਿੱਚ ਉਹਦਾ ਪੱਖ ਤੱਕ ਨਹੀਂ ਸੁਣਿਆ ਗਿਆ। ਦੋਸ਼ ਲਾਉਣ ਵਾਲੇ ਬੰਦੇ ਨੇ ਉਹਦੇ 'ਤੇ ਦੋਸ਼ ਲਾਏ ਔਰ ਕਿਹਾ ਗਿਆ ਕਿ ਇਹਦਾ ਇੱਕ ਦੋਸਤ ਹੈ ਜਿਹੜਾ ਬੰਦਾ ਜਿਹਦੇ ਕੋਲ ਲੌਗਇਨ ਪਾਸਵਰਡ ਹੈ ਅਤੇ ਕਿਉਂਕਿ ਉਹ ਅਦਾਨੀ ਦਾ ਕੰਪੀਟੀਟਰ ਹੈ ਅਤੇ ਇਸ ਕਰਕੇ ਉਹ ਇਹਨੂੰ ਤੋਹਫੇ ਦਿੰਦਾ, ਪੈਸੇ ਦੇਣ ਦੀ ਗੱਲ ਵੀ ਨਹੀਂ ਸਾਬਤ ਹੋਈ। ਕਿਹਾ ਗਿਆ ਕਿ ਤੋਹਫੇ ਲੈਂਦੀ ਹੈ ਬੀਬੀ ਅਤੇ ਇਸ ਕਰਕੇ ਇਹਨੇ ਲੌਗਇਨ ਪਾਸਵਰਡ ਸ਼ੇਅਰ ਕੀਤਾ ਉਹਦੇ ਨਾਲ, ਅਤੇ ਇਸ ਤੋਂ ਬਾਅਦ ਇਹ ਜਿਹੜੀ ਹੈ ਇਹ ਗਲਤ ਹੋਇਆ। ਐਥਿਕਸ ਕਮੇਟੀ ਨੇ ਉਹਨੂੰ ਬਰਖਾਸਤ ਕਰ ਦਿੱਤਾ। ਹਾਲਾਂਕਿ ਜਿਹੜੇ ਇਹਨਾਂ ਮਾਮਲਿਆਂ ਦੇ ਜਾਣਕਾਰ ਨੇ, ਮਾਹਰ ਨੇ, ਉਹ ਕਹਿੰਦੇ ਨੇ ਕਿ ਐਥਿਕਸ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਨੂੰ ਬਰਖਾਸਤ ਕਰ ਦੇ। ਸੋ ਹੁਣ ਇਸ ਮਾਮਲੇ ਦੇ ਵਿੱਚ ਇਹ ਬੀਬੀ ਦੇ ਉੱਤੇ ਇਹਨਾਂ ਜਿਨ੍ਹਾਂ ਦੇ ਆਧਾਰਾਂ 'ਤੇ ਕਾਰਵਾਈ ਹੋਈ ਹੈ ਉਹਨਾਂ ਆਧਾਰਾਂ ਦੇ ਵਿੱਚ ਵੀ ਝੋਲ ਹੈ। ਜਿਹੜੇ ਬਿਨਾਂ 'ਤੇ ਇਹ ਗੱਲ ਕਹੀ ਗਈ ਹੈ ਉਸ ਬਿਨਾਂ ਦੇ ਵਿੱਚ ਵੀ ਪੂਰਾ ਫੈਕਟ ਨਹੀਂ ਹੈ, ਪਰ ਬੀਬੀ ਕਿਉਂਕਿ ਮੋਦੀ ਸਰਕਾਰ ਨੂੰ ਐਕਸਪੋਜ਼ ਕਰਤੀ, ਜਿਸ ਕਰਕੇ ਮੰਨਿਆ ਜਾਂਦਾ ਹੈ ਕਿ ਮੋਦੀ ਸਰਕਾਰ ਦੇ ਉੱਤੇ ਐਲੀਗੇਸ਼ਨ ਲਾਉਣ ਕਰਕੇ, ਉਹਨੂੰ ਐਕਸਪੋਜ਼ ਕਰਨ ਕਰਕੇ ਜਾਂ ਹਮਲਾਵਰ ਰੁਖ ਕਰਕੇ ਇਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਸੋ ਇਸ ਮਾਮਲੇ ਦੇ ਵਿੱਚ ਇੰਨਾ ਹੀ। ਇਹਦਾ ਬੀਬੀ ਦਾ ਜਿਹੜਾ ਰਾਜਨੀਤਿਕ ਸਫ਼ਰ ਆ 2009 ਦੇ ਵਿੱਚ ਕਾਂਗਰਸ ਤੋਂ ਸ਼ੁਰੂ ਹੁੰਦਾ, 2010 ਦੇ ਵਿੱਚ ਉਹ TMC ਦੇ ਵਿੱਚ ਚਲੇ ਗਏ। ਪਰ ਕੀ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਿ ਜਿਹਨੂੰ ਕਿ ਲੱਖਾਂ ਲੋਕ ਭੇਜਦੇ ਆ, ਕਿ ਉਹਨੂੰ ਇਸ ਤਰੀਕੇ ਦੇ ਨਾਲ ਬੇਇੱਜ਼ਤ ਕਰਕੇ, ਪਰਸਨਲ ਸਵਾਲ ਕਰਕੇ, ਉਹਨੂੰ ਆਪਣਾ ਪੱਖ ਵੀ ਸਹੀ ਤਰ੍ਹਾਂ ਨਾ ਰੱਖਣ ਕਰਕੇ ਕਿ ਉਹਦੀ ਮੈਂਬਰ ਪਾਰਲੀਮੈਂਟ, ਉਹਦੀ ਮੈਂਬਰਸ਼ਿਪ ਖੋਹ ਲੈਣੀ, ਰੱਦ ਕਰ ਦੇਣੀ, ਕੀ ਇਹ ਜਾਇਜ਼ ਹੈ? ਔਰ ਇਸ ਮਾਮਲੇ ਦੇ ਵਿੱਚ ਦਾਨਿਸ਼ ਅਲੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੇਰੇ ਮਾਮਲੇ ਦੇ ਵਿੱਚ ਬਧੂੜੀ ਜੀ ਨੇ ਕਿ ਖੁਦ ਮਰਿਆਦਾ ਦਾ ਉਲੰਘਣ ਕੀਤਾ, ਖੁਦ ਉਹਨੇ ਐਥਿਕਸ ਦੇ ਮਾਮਲੇ ਦੇ ਵਿੱਚ ਉਹ ਬੰਦਾ ਦੋਸ਼ੀ ਹੈ ਕਿ ਉਹਨੇ ਗਾਲਾਂ ਕੱਢੀਆਂ ਨੇ ਮੈਨੂੰ, ਪਰ ਉਹ ਕਹਿੰਦੇ ਕਿ ਉਸ ਮਾਮਲੇ ਦੇ ਵਿੱਚ ਕੁਝ ਨਹੀਂ ਹੋਇਆ। ਇੱਕ ਅਫਸੋਸ ਪ੍ਰਗਟਾਇਆ ਗਿਆ, ਜਦਕਿ ਦੂਜੇ ਮਾਮਲੇ ਦੇ ਵਿੱਚ ਉਸੇ ਤਰ੍ਹਾਂ ਦੇ ਇੱਕ ਮਾਮਲੇ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।